ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਹਾਂਜੀ, ਸਾਡੀ ਡਾਕਟਰ ਸਾਹਿਬ ਅਗਲੀ ਈਮੇਲ ਕਿਸੇ ਹਿੰਦੂ ਵੀਰ ਦੀ ਹੈ, ਪਰ ਉਹਨਾਂ ਨੇ ਇਸ ਵਿੱਚ ਆਪਣਾ ਨਾਮ ਨਹੀਂ ਲਿਖਿਆ। ਇਹਨਾਂ ਨੇ ਇਹ ਤੋਖਲਾ ਵੀ ਜਤਾਇਆ ਹੈ ਕਿ ਇਹਨਾਂ ਦੀ ਈਮੇਲ ਦਾ ਨੋਟਿਸ ਨਹੀਂ ਲਿਆ ਜਾਵੇਗਾ, ਭਾਵੇਂ ਇਹਨਾਂ ਨੇ ਆਪਣੀ ਲਿਖਤ ਵਿੱਚ ਕਈ ਨਾਮੁਨਾਸਿਬ ਗੱਲਾਂ ਵੀ ਲਿਖੀਆਂ ਹਨ, ਪਰ ਅਸੀਂ ਉਹਨਾਂ ਨੂੰ ਅਣਗੌਲਿਆਂ ਕਰਕੇ ਉਹਨਾਂ ਦੇ ਇਤਰਾਜ਼ ਵੱਲ ਆਉਂਦੇ ਹਾਂ। ਇਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਪਰ ਦੂਸਰੇ ਪਾਸੇ ਅਸੀਂ ਦੇਵੀ ਮਾਂ ਨੂੰ ਪਹਾੜਾਂ ਵਾਲੀ ਰਣ ਦੇ ਸ਼ਬਦ ਨਾਲ ਸੰਬੋਧਨ ਕੀਤਾ ਹੈ। ਇਹਨਾਂ ਨੂੰ ਇਸ ਦਾ ਬੜਾ ਦੁੱਖ ਹੋਇਆ ਹੈ। ਇਹ ਕਹਿੰਦੇ ਹਨ ਕਿ ਫਿਰ ਤੁਸੀਂ ਕਹਿੰਦੇ ਹੋ ਕਿ ਪੰਜਾਬੀ ਹਿੰਦੂ ਆਪਣੀ ਮਾਂ ਬੋਲੀ ਹਿੰਦੀ ਕਿਉਂ ਲਿਖਦੇ ਹਨ। ਇਹਨਾਂ ਨੇ ਅਖੀਰ ਵਿੱਚ ਕਿਹਾ ਹੈ ਕਿ ਸਤਿ ਸ੍ਰੀ ਅਕਾਲ ਅਤੇ ਸ਼ਰਮ ਕਰੋ। ਹਾਂ ਡਾਕਟਰ ਸਾਹਿਬ, ਠੀਕ ਹੈ ਜੀ, ਬਿਲਕੁਲ ਇਹਨਾਂ ਦਾ ਇਤਰਾਜ਼ ਵੀ ਅਸੀਂ ਲਿਆ ਔਰ ਇਹਨਾਂ ਨੇ 3 ਲਾਈਨਾਂ ਜੇ ਕਿਹਾ ਸੀ ਇਹ ਤੁਸੀਂ ਨਹੀਂ ਪੜੋਗੇ। ਅਸੀਂ ਕਿਹਾ ਵੀ ਪਹਿਲਾਂ ਤਾਂ ਇਹ ਗਲਤ ਸਾਬਤ ਕਰੀਏ ਜੀ ਜੀ, ਅਸੀਂ ਤੁਹਾਡਾ ਜੋ ਤੁਸੀਂ ਲਿਖਿਆ ਅਸੀਂ ਜ਼ਰੂਰ ਪੜਾਂਗੇ ਜੀ। ਔਰ ਚੰਗਾ ਹੁੰਦਾ ਹੈ ਵੀ ਇਹ ਵੀਰ ਆਪਣਾ ਨਾਂ ਦੇਸ਼ ਵੀ ਦੇ ਦਿੰਦੇ, ਅਸੀਂ ਕਿਹੜਾ ਇਹਨਾਂ ਦੇ ਮਗਰ ਆ ਜਾਣਾ ਸੀ। ਘੱਟੋ ਘੱਟ ਇੰਨੇ ਕੁ ਨਾਲ ਈਮੇਲ ਲਿਖਣ ਵਾਲੇ ਦੀ ਆਈਡੈਂਟੀਟੀ ਹੋਏ ਤਾਂ ਲੱਗਦਾ ਵੀ ਤੁਸੀਂ ਕਿਸੇ ਪਰਸਨ ਨਾਲ ਗੱਲ ਕਰ ਰਹੇ ਹੋ ਜੀ ਜੀ। ਪਰ ਕਿਉਂਕਿ ਜਿਹੜੀ ਗੱਲ ਨੇ ਉਹਨਾਂ ਨੂੰ ਦੁੱਖ ਦਿੱਤਾ ਹੈ ਜਾਂ ਉਹਨਾਂ ਨੇ ਬਹਾਨਾ ਬਣਾ ਕੇ ਸਾਨੂੰ ਬੁਰਾ ਕਹਿਣ ਦਾ ਇੱਕ ਲੱਭ ਲਈ ਗੱਲ, ਅਸੀਂ ਉਹਦੇ ਵੱਲ ਜ਼ਰੂਰ ਜਿਹੜਾ ਉਹ ਕਰਾਂਗੇ ਵਿਚਾਰ ਜੀ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਇਹ ਸ਼ਬਦ ਪਹਾੜਾਂ ਵਾਲੀ ਰਣ ਦੇਵੀ ਦੇ ਲਈ ਮੈਂ ਨਹੀਂ ਸੀ ਇਸਤੇਮਾਲ ਕੀਤਾ ਜੀ। ਇਹ ਭਾਈ ਦਿੱਤ ਸਿੰਘ ਜਿਹੜੇ ਕਿ ਸਿੰਘ ਸਭਾ ਲਹਿਰ ਦੇ ਮੋਢੀਆਂ ਚੋਂ ਸਨ, ਉਹਨਾਂ ਨੂੰ ਮੈਂ ਔਰ ਇਸ ਡਿਸਕਸ਼ਨ ਜਦੋਂ ਕਿ ਅੱਜ ਦੇ ਸਿੱਖਾਂ ਦੇ ਕੀ ਰੁਝਾਨ ਨੇ, ਕਿਵੇਂ ਉਹ ਗੁਰੂ ਦੇ ਆਸ਼ੇ ਗੁਰੂ ਦੇ ਉਪਦੇਸ਼ਾਂ ਨੂੰ ਛੱਡ ਕੇ ਆਲੇ ਦੁਆਲੇ ਭਟਕ ਰਹੇ ਨੇ, ਉਸ ਕੌਨਟੈਕਸਟ ਦੇ ਵਿੱਚ ਭਾਈ ਦਿੱਤ ਸਿੰਘ ਹੋਰਾਂ ਦਾ ਇੱਕ ਬਰੀਫ ਕਵਿਤ ਮੈਂ ਕੋਟ ਕੀਤਾ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਉਸ ਪੀਰੀਅਡ ਦੇ ਕੁਛ ਅੰਨ ਦੇ, ਕੁਛ ਧਨ ਦੇ, ਕੁਛ ਪਹਾੜਾਂ ਵਾਲੀ ਰੰਨ ਦੇ, ਕੁਛ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੀ ਜੀ। ਇਹਦੇ 'ਚ 2 ਗੱਲਾਂ, ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਕੋਟ ਕਰਦੇ ਹੋ ਉਹ ਤੁਹਾਡੇ ਸ਼ਬਦ ਨਹੀਂ ਹੁੰਦੇ, ਔਰ ਉਹਦੇ 'ਚ ਜੇ ਇਹ ਆਪਣੇ ਧਾਰਮਿਕ ਗ੍ਰੰਥਾਂ ਨੂੰ ਵੀ ਪੜ੍ਹਨਗੇ ਜੀ, ਰਾਮਾਇਣ ਨੂੰ ਪੜ੍ਹਨਗੇ, ਜੇ ਉਹਦੇ 'ਚ ਤੁਲਸੀ ਰਾਮਾਇਣ ਦੇ ਵਿੱਚ ਤੁਲਸੀ ਦਾਸ ਕਹਿੰਦੇ ਨੇ ਕਿ ਢੋਰ, ਸ਼ੂਦਰ ਔਰ ਨਾਰੀ ਇਹ ਤਿੰਨੋਂ ਤਾੜਨ ਕੇ ਅਧਿਕਾਰੀ ਜੀ। ਹਾਂਜੀ, ਹੁਣ ਉਹਦੇ 'ਚ ਗੋਸਵਾਮੀ ਤੁਲਸੀਦਾਸ ਕਹਿੰਦੇ ਨੇ ਕਿ ਵੀ ਇਹ ਜਿਹੜਾ ਢੋਲ ਹੈ ਪਸ਼ੂ ਹੈ, ਢੋਰ ਇੱਧਰ ਵੀ ਕਹਿੰਦੇ ਨੇ ਕਈ ਥਾਂ ਤੇ ਢੋਲ ਦੇ ਸੈਂਸ 'ਚ ਹੈ ਜੀ, ਔਰਤ ਹੈ ਔਰ ਸ਼ੂਦਰ ਹੈ ਜੀ, ਇਹਨਾਂ ਨੂੰ ਕੁੱਟਣਾ ਚਾਹੀਦਾ ਜੀ। ਹੁਣ ਅੱਜ ਤੁਸੀਂ ਪੜ੍ਹਦੇ ਤਾਂ ਸਾਰੇ ਕਰੋੜਾਂ ਘਰਾਂ ਦੇ ਵਿੱਚ ਤੁਲਸੀ ਰਾਮਾਇਣ ਪੜ੍ਹੀ ਜਾਂਦੀ ਹੈ, ਰੋਜ਼ ਪੜ੍ਹਦੇ ਨੇ ਜੀ ਜੀ, ਪਰ ਕਿਉਂਕਿ ਅੱਜ ਤੁਸੀਂ ਕਹਿ ਕੇ ਦਿਖਾਓ ਉੱਥੇ ਸ਼ੂਦਰ ਨੂੰ ਕਿ ਤੂੰ ਸ਼ੂਦਰ ਹੈ ਜੀ, ਕਾਨੂੰਨ ਦਿੰਦਾ, ਔਰ ਕਈ ਚੀਜ਼ਾਂ ਸਮੇਂ ਦੇ ਨਾਲ ਉਹਨਾਂ ਸ਼ਬਦਾਂ ਦਾ ਜਿਹੜਾ ਅਰਥ ਵੀ ਬਦਲ ਜਾਂਦਾ ਹੈ ਜੀ। ਹੁਣ ਜਿਵੇਂ ਇਹ ਰੰਨ ਸ਼ਬਦ ਹੈ, ਹੁਣ ਗੁਰੂ ਨਾਨਕ ਸਾਹਿਬ ਨੇ ਜਦੋਂ ਆਪਣੇ ਵੇਲੇ ਦੀ ਡੀਜਨਰੇਸ਼ਨ ਦੀ ਗੱਲ ਕੀਤੀ ਤੇ ਉਹਦੇ 'ਚ ਉਹਨਾਂ ਨੇ ਗੁਰੂ ਸਾਹਿਬ ਨੇ ਕਿਹਾ ਕਿ ਰੰਨਾਂ ਹੋਈਆਂ ਬੋਧੀਆਂ ਜੀ, ਕਿ ਵੀ ਉਹ ਇਹ ਬਣੇ ਨੇ ਬੰਦੇ ਸ਼ਿਕਾਰੀ ਹੋਏ ਨੇ। ਔਰ ਸੋ ਕਿਸੇ ਪੀਰੀਅਡ ਜਦੋਂ ਭਾਈ ਸਾਹਿਬ ਨੇ ਇਸਤੇਮਾਲ ਕੀਤਾ ਹੋਏਗਾ 19ਵੀਂ ਸਦੀ ਦੇ ਦੂਸਰੇ ਅੱਧ 'ਚ, ਇਹ ਸ਼ਬਦ ਦਾ ਇਵੇਂ ਨਹੀਂ ਹੋਏਗਾ ਜਿਵੇਂ ਅੱਜ ਇਸ ਨੂੰ ਇੱਕ ਡਰੋਗੇਟਰੀ ਸ਼ਬਦ ਦੇ ਤੌਰ ਤੇ ਲਿਆ ਜਾਂਦਾ ਹੈ। ਪਹਿਲਾ ਪਾਰਟ ਇਹ ਹੈ ਜੀ। ਦੂਸਰਾ, ਇਹ ਕੌਨਟੈਕਸਟ ਜਦੋਂ ਸਿੰਘ ਸਭਾ ਲਹਿਰ ਚੱਲੀ ਜੀ, ਸਵਾਮੀ ਦਿਆਨੰਦ ਗੁਜਰਾਤ ਦਾ ਜੰਮਿਆ ਸਾਰਸਵਤ ਬ੍ਰਾਹਮਣ ਜੀ ਜੀ, ਆਰੀਆ ਸਮਾਜ ਲੈ ਕੇ ਪੰਜਾਬ 'ਚ ਆ ਗਿਆ ਜੀ, ਔਰ ਜਿੰਨਾ ਨਾ ਪੱਖੀ ਪ੍ਰਚਾਰ ਆਰੀਆ ਸਮਾਜੀਆਂ ਨੇ ਸਿੱਖ ਗੁਰੂ ਸਾਹਿਬਾਨ ਜੀ, ਈਸਾਈਆਂ ਦੇ ਜਿਹੜੇ ਪ੍ਰਤੀ, ਮੁਸਲਮਾਨਾਂ ਦੇ ਪ੍ਰਤੀ ਜੀ ਕੀਤਾ, ਅੱਜ ਵੀ ਸਤਿਆਰਥ ਪ੍ਰਕਾਸ਼ ਕਿਤਾਬ ਜਿਹੜੀ ਹੈ, ਇਹਨਾਂ ਨੂੰ ਇਹ ਤਾਂ ਤਕਲੀਫ ਹੋਈ ਕਿ ਭਾਈ ਦਿੱਤ ਸਿੰਘ ਨੇ ਇਹ ਸ਼ਬਦ ਕਹੇ ਤੇ ਜੀ ਇਹ ਅਸੀਂ ਜਿਹੜਾ ਉਹਨਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਗੱਲ ਨੂੰ ਆਲਮੋਸਟ 150 ਸਾਲ ਤੋਂ ਜ਼ਿਆਦਾ ਹੋ ਗਿਆ ਜੀ, ਅੱਜ ਵੀ ਉਹ ਸਤਿਆਰਥ ਪ੍ਰਕਾਸ਼ ਕਾਇਮ ਹੈ। ਉਹਦੇ 'ਚ ਉਸੇ ਤਰ੍ਹਾਂ ਹੀ ਗੁਰੂ ਸਾਹਿਬਾਨ ਦੀ ਸ਼ਾਨ ਦੇ ਖਿਲਾਫ ਲਿਖਿਆ, ਇਸਲਾਮ ਔਰ ਈਸਾਈਅਤ ਦੇ ਪੈਗੰਬਰਾਂ ਦੇ ਹਰ ਆਰੀਆ ਸਮਾਜੀ ਉਹਨੂੰ ਪੜ੍ਹਦੇ ਜੀ, ਉਸ ਦਾ ਜਿਹੜਾ ਹਵਨ ਜਿਹੜੇ ਕਰਦੇ ਨੇ ਉਹ ਦਿਆਨੰਦ ਦੇ ਆਰੀਆ ਸਮਾਜ ਦਾ ਮਤਲਬ ਹੀ ਜਿਹੜਾ ਉਹ ਦਿਆਨੰਦ ਨੇ ਇਸੇ ਕਿ ਵੀ ਅਸੀਂ ਆਰੀਆ, ਅਸੀਂ ਸਪੈਸ਼ਲ ਰੇਸ ਹੈ ਜੀ। ਸੋ ਇਸ ਗੱਲ ਨੂੰ ਮੱਦੇ-ਨਜ਼ਰ ਰੱਖਦੇ ਹਾਂ। ਤੀਸਰੀ ਗੱਲ, ਅਸੀਂ ਜਦੋਂ ਕਿਸੇ ਦਾ ਕੀ ਅਕੀਦਾ ਹੈ, ਕੋਈ ਦੇਵੀ ਨੂੰ ਮੰਨਣਾ ਚਾਹੁੰਦਾ ਹੈ, ਕਿਸੇ ਹੋਰ ਨੂੰ, ਇਹ ਉਹਨਾਂ ਦਾ ਆਪਣਾ ਫੇਥ ਹੈ ਜੀ। ਅਸੀਂ ਸਿੱਖ ਦੇ ਹਵਾਲੇ ਨਾਲ ਕਿ ਜਿਹੜਾ ਸਿੱਖੀ ਗੁਰੂ ਨਾਨਕ ਦਾ ਸਿੱਖ ਹੈ ਜੀ, ਸਿੱਖ ਪਰਿਵਾਰ 'ਚ ਪੈਦਾ ਹੋਇਆ ਹੈ, ਸਿੱਖੀ ਵਿਸ਼ਵਾਸਾਂ 'ਚ ਹੈ,
ਉਹ ਜੇ ਦੇਵੀ ਵੱਲ ਜਾਏਗਾ, ਉਹ ਜੇ ਸਰਵਰ ਵੱਲ ਜਾਏਗਾ, ਕਿਸੇ ਹੋਰ ਵੱਲ ਜਾਏਗਾ, ਤੇ ਇਹ ਸਿੱਖੀ ਦੇ ਮੁੱਢਲੇ ਨੁਕਤਿਆਂ ਦੀ ਖਿਲਾਫ ਵਰਜ਼ੀ ਹੈ ਜੀ। ਔਰ ਇੱਕ ਸਿੱਖ ਦੇ ਨਾਤੇ ਸਾਡਾ ਹੱਕ ਹੈ, ਇਹਨਾਂ ਦਾ ਹੱਕ ਹੈ ਇਹ ਦੇਵੀ ਦੀ ਪੂਜਾ ਕਰਨ। ਅਸੀਂ ਕੋਈ ਉਹਨਾਂ ਦਾ ਰਾਦਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇਸ ਗੱਲ ਦੀ ਟੈਸਟੀਮਨੀ ਹੈ ਕਿ ਇਹ ਫਰੀडम ਦੀ ਗੱਲ ਹੈ ਕਿ ਕਿਸ ਨੇ ਕੀ ਮੰਨਣਾ ਹੈ। ਪਰ ਜੇ ਫਿਰ ਵੀ ਉਹਨਾਂ ਨੂੰ ਇਹ ਲੱਗਾ ਕਿ ਵੀ ਸਾਡੀ ਗੱਲ ਨੇ ਉਹਨਾਂ ਨੂੰ ਕੋਈ ਠੇਸ ਦਿੱਤੀ ਹੈ ਤੇ ਅਸੀਂ ਇਸ ਦੇ ਲਈ ਖੇਦ ਜਤਾਉਂਦੇ ਹਾਂ। ਪਰ ਇੱਕ ਗੱਲ ਦਾ ਧਿਆਨ ਰਹੇ ਕਿ ਵੀ ਇਹ ਜਿਵੇਂ ਅਮਰੀਕਾ 'ਚ ਕਹਿੰਦੇ ਨੇ ਕਿ ਵੀ ਔਰੇਂਜਸ ਐਂਡ ਐਪਲਸ, ਇਹਨਾਂ ਨੂੰ ਕੰਪੇਅਰ ਨਾ ਕਰੋ। ਹੁਣ ਉਹ ਕਹਿੰਦੇ ਨੇ ਜੀ ਇਸੇ ਲਈ ਅਸੀਂ ਆਪਣੀ ਮਾਂ ਬੋਲੀ ਹਿੰਦੀ ਲਿਖਵਾਉਂਦੇ ਜੀ। ਹੁਣ ਇਹਦੇ ਨਾਲ ਕੋਈ ਤਾਲੁਕ ਨਹੀਂ ਹੈ। ਗੱਲ ਜ਼ਾਹਰ ਹੈ ਕਿ ਵੀ ਕਿਤੇ ਇਹ ਤਾਂ ਨਹੀਂ ਹੈ ਕਿ ਵੀ ਇਹ ਆਪਣੀ ਉਹਦੀ ਜਸਟੀਫਿਕੇਸ਼ਨ ਕੱਢ ਰਹੇ ਨੇ ਇਸ ਗੱਲ ਦੀ ਜੀ। ਜਦੋਂ 1951 ਦੇ ਵਿੱਚ ਪਹਿਲੀ ਮਰਦਮਸ਼ੁਮਾਰੀ ਵੇਲੇ ਹਿੰਦੀ ਲਿਖਵਾਈ ਸੀ ਪੰਜਾਬੀ ਬੋਲ ਕੇ ਜੀ, ਉਦੋਂ ਤਾਂ ਭਾਈ ਦत्त ਸਿੰਘ ਅਰਾਊਂਡ ਨਹੀਂ ਸੀ ਨਾ, ਉਦੋਂ ਤਾਂ ਅਜੇ ਅੱਧੀ ਸਿੱਖ ਕੌਮ ਜਿਹੜੀ ਹੈ ਉਹ ਪਨਾਹਗੀਰ ਬਣ ਕੇ ਕੈਂਪਾਂ ਦੇ ਵਿੱਚ ਬੈਠੀ ਹੋਈ ਸੀ, ਤੁਹਾਨੂੰ ਬਚਾ ਕੇ ਲਿਆਏ ਸੀ ਬਹੁਤਿਆਂ ਨੂੰ ਉੱਥੋਂ ਜੀ। ਆਪਣੀ ਆਜ਼ਾਦੀ ਦੀ ਗੱਲ ਛੱਡ ਕੇ ਤੁਹਾਡੇ ਨਾਲ ਕਿਸਮਤ ਜੋੜੀ ਸੀ ਜੀ। ਫਿਰ ਲਗਾਤਾਰਤਾ ਨਾਲ ਤੁਸੀਂ ਪੰਜਾਬ ਦੇ ਵਿੱਚ ਧਰੋ ਕਮਾਉਂਦੇ ਰਹੇ ਹੋ, ਅੱਜ ਤੱਕ ਵੀ ਕਮਾ ਰਹੇ ਹੋ ਜੀ। ਜੇ ਦਰਬਾਰ ਸਾਹਿਬ ਤੇ ਹਮਲਾ ਫੌਜ ਕਰਦੀ ਹੈ ਤੇ ਤੁਸੀਂ ਦੇਖ ਲਓ, ਰਿਕਾਰਡ ਕੱਢ ਕੇ ਦੇਖ ਲਓ ਵੀ ਤੁਹਾਡੀਆਂ ਬੀਬੀਆਂ ਜਿਹੜੇ ਪੂੜੀਆਂ ਤੇ ਛੋਲੇ ਤੇ ਸਪੈਸ਼ਲ ਲੰਗਰ ਲਾ ਰਹੇ ਨੇ ਉਹਨਾਂ ਫੌਜੀਆਂ ਦੇ ਲਈ ਜੀ। ਜਿਨ੍ਹਾਂ ਨੇ ਸਿੱਖ ਨੌਜਵਾਨ ਜਿਹੜੇ ਨੇ ਉਹ ਗਾਇਬ ਕੀਤੇ, ਅਣਪਛਾਤੀਆਂ ਲਾਸ਼ਾਂ ਬਣਾਇਆ। ਆ ਲక్ష్ਮੀਕਾਂਤ ਚਾਵਲਾ ਹੁਣ ਬੀਜੇਪੀ ਦੀ ਵਾਈਸ ਪ੍ਰੈਜ਼ੀਡੈਂਟ ਬਣੀ ਹੈ, ਅੰਮ੍ਰਿਤਸਰ ਤੋਂ ਐਮਐਲਏ ਰਹੀ ਹੈ, ਇਹ ਜਾ ਕੇ ਰੱਖੜੀ ਬੰਨ੍ਹਦੀ ਸੀ ਉਹਨੂੰ ਅਜੀਤ ਸੰਧੂ ਨੂੰ ਜਿਹਨੇ ਜਸਵੰਤ ਸਿੰਘ ਖਾਲੜਾ ਨੂੰ ਡਿਸਅਪੀਅਰ ਕੀਤਾ। ਸੋ ਤੁਹਾਡਾ ਕਿਰਦਾਰ ਜਿਹੜਾ ਹੈ ਇਹ ਕੋਈ ਇੱਕ ਗੱਲ ਤੱਕ ਮਹਿਦੂਦ ਨਹੀਂ ਹੈ ਕਿ ਜੀ ਤੁਹਾਨੂੰ ਕੁਝ ਕਹਿ ਦਿੱਤਾ ਹੈ ਜੀ। ਇਹ ਤੁਹਾਡੀ ਫਿਤਰਤ ਹੈ। ਤੁਸੀਂ ਜਿਸ ਥਾਲੀ 'ਚ ਖਾ ਰਹੇ ਹੋ ਜਾਂ ਖਾਂਦੇ ਰਹੇ ਹੋ ਉਹਦੇ 'ਚ ਤੁਸੀਂ ਛੇਦ ਕੀਤੇ ਜੀ। ਔਰ ਇਹੀ ਕਾਰਨ ਹੈ ਵੀ ਤੁਸੀਂ ਜਿਹੜਾ ਅਲਟੀਮੇਟਲੀ ਉਸ ਪੰਜਾਬ ਦੇ ਨਾਲ ਵੀ ਵਫਾ ਨਹੀਂ ਪਾਲੀ, ਉਸ ਮਾਂ ਦੇ ਨਾਲ ਵੀ ਨਹੀਂ ਪਾਲੀ ਜਿਹੜਾ ਆਪਣੀ ਬੋਲੀ ਤੋਂ ਮੁਨਕਰ ਹੋ ਜਾਂਦਾ। ਹੁਣ ਬੰਗਾਲੀ ਨੇ, ਇਹ ਨਹੀਂ ਹੈ ਵੀ 47 'ਚ ਬੰਗਾਲੀਆਂ ਨੇ ਗਾਟੇ ਨਹੀਂ ਲਾਏ, ਜਿਹੜਾ ਦੋਨੋਂ ਪਾਸੇ ਸੀ। ਪੰਜਾਬ ਤੋਂ ਬਾਅਦ ਦੂਜਾ ਸਭ ਤੋਂ ਜ਼ਿਆਦਾ ਕਤਲੇਆਮ ਹਿੰਦੂਆਂ ਮੁਸਲਮਾਨਾਂ ਦਾ ਜਿਹੜਾ ਹੈ ਉਹ ਬੰਗਾਲ 'ਚ ਹੋਇਆ, ਇਧਰਲੇ ਬੰਗਾਲ 'ਚ ਵੀ ਦੂਜੇ 'ਚ ਵੀ ਜਿੱਧਰ ਬੰਗਲਾਦੇਸ਼ ਹੈ। ਜੀ। ਜੀ। ਪਰ ਇਹ ਕੋਈ ਹੈਰਾਨੀ ਨਹੀਂ ਕਿ ਅੱਜ ਜੇ ਇਧਰਲਾ ਬੰਗਾਲ ਵੈਸਟ ਬੰਗਾਲ ਭਾਰਤ ਦਾ ਹਿੱਸਾ ਹੈ ਜੀ, ਉਹਦਾ ਜਿਹੜਾ ਰਾਸ਼ਟਰੀ ਗੀਤ ਹੈ ਜਨ ਗਣ ਮਨ ਅਧਿਨਾਇਕ ਜੈ ਹੈ ਰਵਿੰਦਰਨਾਥ ਟੈਗੋਰ ਦਾ ਲਿਖਿਆ ਹੋਇਆ ਜੀ। ਬੰਗਲਾਦੇਸ਼ ਅੱਡ ਹੋਇਆ ਪਾਕਿਸਤਾਨ ਨਾਲੋਂ, ਉਹਨਾਂ ਦਾ ਜਿਹੜਾ ਨੈਸ਼ਨਲ ਐਂਥਮ ਹੈ ਅਮਾਰ ਸੁਨਾਰ ਬਾਂਗਲਾ ਕਿ ਸਾਡਾ ਸੁਨਹਿਰੀ, ਉਹ ਵੀ ਰਵਿੰਦਰਨਾਥ ਟੈਗੋਰ ਦਾ ਲਿਖਿਆ ਹੋਇਆ ਜੀ। ਸੋ ਬੰਗਾਲੀ ਮੁਸਲਮਾਨ ਹੋਏ ਉਧਰਲਾ ਬੰਗਲਾਦੇਸ਼ ਦਾ, ਇਧਰਲਾ ਹਿੰਦੂ ਹੋਏ, ਜਦੋਂ ਉਹਦੀ ਲੈਂਗੁਏਜ ਦੀ ਗੱਲ ਆਏਗੀ ਬੰਗਲਾ ਦੀ ਜੀ ਉਹ ਕੰਪਰੋਮਾਈਜ਼ ਨਹੀਂ ਕਰਦਾ। ਪਾਕਿਸਤਾਨ ਟੁੱਟਣ ਦਾ ਕਾਰਨ ਬੇਸ਼ੱਕ 1971 ਚ ਇੰਡੀਅਨ ਆਰਮੀ ਦਾ ਇੰਟਰਵੈਂਸ਼ਨ ਸੀ, ਪਰ ਇਹਦੀਆਂ ਫਾਊਂਡੇਸ਼ਨ 1950 ਚ ਲੇ ਕਰ ਦਿੱਤੀਆਂ ਗਈਆਂ ਸੀ ਕਿ ਜਦੋਂ ਉਰਦੂ ਕੌਮੀ ਜ਼ਬਾਨ ਬਣਿਆ, ਬੰਗਾਲੀ ਕਿਉਂਕਿ ਮੈਜੋਰਟੀ 'ਚ ਸੀ ਔਰ ਬੰਗਾਲੀ ਸਭ ਤੋਂ ਪਹਿਲਾਂ ਪਾਕਿਸਤਾਨ ਦਾ ਮਤਾ ਪਾਸ ਕਰਨ ਵਾਲੇ ਸੀ। ਬੰਗਾਲ ਦੇ ਵਿੱਚ ਮੁਸਲਿਮ ਲੀਗ ਦੀ ਹਕੂਮਤ 1946 ਚ ਸੀ, ਸੁਹਾਰਾਵਰਦੀ ਉਹਨਾਂ ਦਾ ਮੁੱਖ ਮੰਤਰੀ ਸੀ। ਪਰ ਜਦੋਂ ਬੰਗਲਾ ਨੂੰ ਇਗਨੋਰ ਕਰਕੇ ਉਰਦੂ ਸਿਰ ਤੇ ਬਿਠਾ ਦਿੱਤਾ ਹੈ, ਬੰਗਾਲੀਆਂ ਨੇ ਪਹਿਲਾ ਪ੍ਰੋਟੈਸਟ ਉਦੋਂ ਕੀਤਾ, ਗੋਲੀ ਵੀ ਚੱਲੀ, ਢਾਕਾ ਯੂਨੀਵਰਸਿਟੀ 'ਚ ਵੀ ਸਟੂਡੈਂਟ ਵੀ ਮਰੇ ਜੀ। ਸੋ ਉੱਥੇ ਤਾਂ ਬੰਗਾਲੀਆਂ ਨੇ ਇਹਦੇ ਬਾਵਜੂਦ ਕਿ 47 'ਚ ਪਾਗਲਪਨ ਸੀ ਆਪਣੀ ਮਾਂ ਬੋਲੀ ਨਹੀਂ ਛੱਡੀ। ਤੇ ਤੁਹਾਡਾ ਕਿਹੜਾ ਲੌਜਿਕ ਹੈ ਪੰਜਾਬੀ ਹਿੰਦੂਆਂ ਦਾ ਕਿ ਤੁਸੀਂ ਆਪਣੀ ਮਾਂ ਬੋਲੀ ਤੋਂ ਮੁਨਕਰ ਹੋਏ ਹੋ ਜੀ। ਪਰ ਫਿਰ ਵੀ ਕਿਉਂਕਿ ਇਸ ਵੀਰ ਨੇ ਲਿਖਿਆ, ਸੋ ਅਸੀਂ ਇਹ ਜ਼ਰੂਰ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਹਮੇਸ਼ਾ ਹੀ ਕਿ ਭਾਈ ਅਸੀਂ ਜਿਹੜੀ ਵਿਰੋਧ ਦੀ ਆਵਾਜ਼ ਵੀ ਹੈ ਜੀ ਉਸ ਨੂੰ ਲਈਏ, ਪਰ ਕ੍ਰੀਏਟਿਵ ਜਿਹੜਾ ਉਹ ਕ੍ਰਿਟਿਸਿਜ਼ਮ ਹੋਏ ਜੀ। ਸੋ ਬਹੁਤ ਬਹੁਤ ਧੰਨਵਾਦ ਇਸ ਅਨਨੋਨ ਵੀਰ ਦਾ ਜੀ ਜੀ। ਔਰ ਅਸੀਂ ਚਾਹਾਂਗੇ ਜ਼ਰੂਰ ਸਾਨੂੰ ਲਿਖਣ ਜੀ, ਅੱਗੋਂ ਦੀ ਵੀ ਲਿਖਣ, ਪਰ ਨਾਂ ਤੇ ਆਪਣਾ ਐਡਰੈਸ ਜ਼ਰੂਰ ਲਿਖਣ। ਅਸੀਂ ਕਹਿੰਦੇ ਕੁਛ ਨਹੀਂ, ਇਹਨਾਂ ਨੂੰ ਪੜਾਂਗੇ ਜ਼ਰੂਰ ਜਾਂਦੀ ਜੀ ਜੀ ਜ਼ਰੂਰ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ। ਤੇ ਹੁਣ ਅਸੀਂ ਸਵਾਲ ਜਵਾਬ ਵੱਲ ਵਧਦੇ ਹਾਂ। ਅੱਜ 26 ਜੁਲਾਈ 2013 11 ਸਾਵਨ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਦੇਖੋ ਅੱਜ ਕਿਉਂਕਿ ਫਰਾਈਡੇ ਹੈ, ਇਸ ਵੀਕ ਦਾ ਸਾਡਾ ਅਖੀਰਲਾ ਪ੍ਰੋਗਰਾਮ ਹੈ, ਫਿਰ ਵੀਕਐਂਡ ਪ੍ਰੋਗਰਾਮ ਰਿਪੀਟ ਹੁੰਦੇ ਨੇ ਜੀ। ਤੇ ਕੱਲ ਦਾ ਦਿਨ 27 ਜੁਲਾਈ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਉਹਨਾਂ ਦਾ ਸ਼ਹੀਦੀ ਦਿਨ ਹੈ। ਸੋ ਮੈਂ ਉਹਨੂੰ ਵੀ ਅੱਜ ਦੇ ਇਤਿਹਾਸਕ ਵਿਚਾਰ 'ਚ ਜਿਹੜਾ ਹੈ ਉਹ ਇਨਕਲੂਡ ਕੀਤਾ ਜੀ।
ਕਿਉਂਕਿ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵੱਡੀ ਗਿਣਤੀ ਨੇ ਆਲਮੋਸਟ ਗਿਵ ਅਪ ਕਰ ਦਿੱਤਾ ਹੈ ਜਾਂ ਇੱਕ ਢਹਿੰਦੀ ਕਲਾ ਹੈ ਜੀ, ਤੇ ਜਿਹੜੇ ਖਲੋਂਦੇ ਨੇ, ਕੋਈ ਭਾਈ ਬਲਵੰਤ ਸਿੰਘ ਰਾਜੋਆਣਾ, ਕੋਈ ਜਗਤਾਰ ਸਿੰਘ ਹਵਾਰਾ, ਜੀ, ਤੇ ਉਹਨਾਂ ਨੂੰ ਫਿਰ ਅਸੀਂ ਬੋਤਾ ਸਿੰਘ ਗਰਜਾ ਸਿੰਘ ਵਾਲੀ ਉਸ ਲੈਂਸ ਦੇ ਨਾਲ ਦੇਖਦੇ ਹਾਂ। ਜੀ, ਕਿਉਂਕਿ ਇਹ ਵੀ ਇੱਕ ਪੀਰੀਅਡ ਸੀ ਕਿ ਮੁਗਲਾਂ ਦਾ ਇੰਨਾ ਖੌਫ ਸੀ, ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸੀ, ਕੋਈ ਕੁਸਕਦਾ ਨਹੀਂ ਸੀ, ਜੀ, ਢੰਡੋਰੇ ਪਿੱਟੇ ਜਾਂਦੇ ਸੀ, ਜਿਹਨੂੰ ਡੋਂਡੀ ਪਿੱਟਣਾ ਕਹਿੰਦੇ ਨੇ, ਜੀ, ਕਿ ਜੀ ਕੋਈ ਸਿੱਖ ਨਹੀਂ ਰਹਿਣ ਦਿੱਤਾ ਇਸ ਖਿੱਤੇ 'ਚ। ਹੁੰਦਾ ਸੀ ਜੀ ਜੇ ਹੈ ਤਾਂ ਦੱਸੋ, ਜਿਉਂਦਾ ਵੜ ਕੇ ਲਿਆਓ, ਜੀ, ਜਿਹੜਾ ਉਹਦਾ ਇੰਨੇ ਰੁਪਈਏ, ਜੇ ਸਿਰ ਵੱਢ ਕੇ ਲਿਆਓ ਇੰਨੇ ਰੁਪਈਏ। ਜੀ, ਜੀ, ਔਰ ਹਰਮੰਦਰ ਸਾਹਿਬ ਦੇ ਸਰੋਵਰ ਤੇ ਕਬਜ਼ਾ ਸੀ ਉਹਨਾਂ ਦਾ, ਕਦੇ ਮੱਸਾ ਰੰਗੜ ਬਿਠਾਇਆ ਸੀ ਪਹਿਲਾਂ ਵੀ ਉਹਨਾਂ ਦਾ। ਜੀ, ਉਸ ਪੀਰੀਅਡ 'ਚ ਵੀ ਸਿੱਖ ਇਹ ਦੱਸਣ ਦੇ ਲਈ ਕਿ ਵੀ ਅਸੀਂ ਅਜੇ ਆਪਣਾ ਗਿਵ ਅਪ ਨਹੀਂ ਕੀਤਾ ਜਾਂ ਅਸੀਂ ਖਤਮ ਨਹੀਂ ਹੋਏ। ਜੀ, ਕਈ ਵਾਰ ਹਨੇਰੇ, ਰਾਤ ਦੇ ਹਨੇਰੇ 'ਚ ਘੋੜਿਆਂ ਤੇ ਚੜੇ ਚੜਾਏ ਉਹ ਅੰਮ੍ਰਿਤ ਸਰੋਵਰ ਵੱਲ ਆਉਂਦੇ ਅੰਮ੍ਰਿਤਸਰ 'ਚ, ਜੀ, ਕਈ ਰਾਹ 'ਚ ਸ਼ਹੀਦ ਹੋ ਜਾਂਦੇ, ਕਿ ਇਸ਼ਨਾਨ ਕਰਨ ਲੱਗੇ ਸ਼ਹੀਦ, ਕਈ ਘੋੜਿਆਂ ਤੇ ਚੜੇ ਚੜਾਏ ਕਰਕੇ ਵਾਪਸ ਜਾਣ ਲੱਗੇ ਆਪਣੀ ਪੱਗ ਚੁੱਕ ਕੇ ਦਿਖਾ ਜਾਂਦੇ ਵੀ ਸਿੱਖ ਨਾ ਚੱਲੇ ਨੇ। ਜੀ, ਇਹ ਦੱਸਣ ਦੇ ਲਈ ਵੀ ਰੈਜ਼ਿਸਟੈਂਸ ਜਾਰੀ ਹੈ। ਜੀ, ਸੋ ਇਹ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਜਿਹੜੇ ਬੇਸ਼ੱਕ ਬਾਬਾ ਸ਼ਬਦ ਸਾਨੂੰ ਕਈ ਵਾਰੀ ਇਹ ਪ੍ਰਭਾਵ ਦਿੰਦਾ ਵੀ ਬਜ਼ੁਰਗ ਨੇ, ਪਰ ਇਹ ਯੰਗ ਸਿੱਖ ਅੰਮ੍ਰਿਤ ਛਕਿਆ, ਰਾਤ ਨੂੰ ਇਹ ਇਸ਼ਨਾਨ ਕਰਕੇ ਸਰੋਵਰ 'ਚੋਂ ਇਸ ਤਰ੍ਹਾਂ ਹੀ ਉਹਨਾਂ ਨੂੰ ਝਕਾਨੀ ਦੇ ਕੇ ਆ ਗਏ। ਜੀ, ਪਰ ਜਦੋਂ ਤੱਕ ਉਹ ਪਹੁੰਚੇ, ਸਵੇਰ ਦਾ ਪੌ ਫਟਾਲਾ ਹੋ ਗਿਆ, ਸੇਫਟੀ ਤਰਨਤਾਰਨ ਦੇ ਨੇੜੇ ਨੂਰਦੀਨ ਪਿੰਡ ਹੈ, ਜੀ, ਔਰ ਇਹਨਾਂ ਨੇ ਦੇਖਿਆ ਕਿ ਵੀ ਹੁਣ ਕਿਸੇ ਵੱਡੇ ਵੱਡੇ ਝਾੜ ਸੀ, ਇਹ ਸਾਰਾ ਬੜਾ ਡੀਪ ਫੋਰੈਸਟ ਹੁੰਦਾ ਸੀ, ਉਹਦੇ ਥੱਲੇ ਉਹ ਝਾੜ ਦੇ ਥੱਲੇ ਉਹਨਾਂ ਨੇ ਪਨਾਹ ਲਈ ਵੀ ਜਦੋਂ ਰਾਤ ਹੋਏਗੀ ਤਾਂ ਫਿਰ ਅਸੀਂ ਵਾਪਸ ਜਿੱਥੇ ਵੀ ਉਹਨਾਂ ਨੇ ਜਾਣਾ ਸੀ, ਜਿਹੜੇ ਵੀ ਜੰਗਲੋ ਜੰਗਲ ਜਿੱਥੇ ਉਹਨਾਂ ਦੀ ਛਾਉਣੀ ਹੋਏਗੀ, ਜੀ, ਹੁਣ ਉਹ ਲੁਕੇ ਹੋਏ ਨੇ। ਔਰ ਸਵੇਰ ਵੇਲੇ ਕੋਈ ਮੁਸਾਫਰ ਉੱਥੋਂ ਦੀ ਗੁਜ਼ਰ ਰਹੇ ਨੇ, ਕਿਸੇ ਦੀ ਨਜ਼ਰ ਪਈ, ਇੱਕ ਨੇ ਕਿਹਾ ਕਿ ਜੀ ਉਹ ਦੇਖੋ ਲੱਗਦਾ ਵੀ ਝਾੜੀ ਦੇ ਪਿੱਛੇ ਲੁਕਿਆ ਸਿੱਖ। ਜੀ, ਜਿਹੜੇ ਦੂਜੇ ਨੇ ਉਹ ਕਹਿੰਦੇ ਨਹੀਂ ਨਹੀਂ ਐਵੇਂ ਕੋਈ ਹੋਰ ਹੋਣੇ ਨੇ, ਸਿੱਖ ਬੜੇ ਬਹਾਦਰ ਨੇ, ਕੋਈ ਲੁਕਣ ਵਾਲੇ ਥੋੜੀ ਆ। ਜੀ, ਉਹ ਤਾਂ ਚਲੇ ਗਏ ਮੁਸਾਫਰ। ਜੀ, ਹੁਣ ਇਹਨਾਂ ਦੋਨਾਂ ਨੇ ਸੁਣਿਆ, ਇਹਨਾਂ ਨੂੰ ਇੱਕ ਦੂਜੇ ਵੱਲ ਦੇਖਿਆ, ਉਹਨੇ ਕਿਹਾ ਵੀ ਨਹੀਂ ਇਹ ਤਾਂ ਹੁਣ ਸਿੱਖੀ ਦੇ ਉੱਤੇ ਆਂਚ ਹੈ, ਜੀ, ਸਾਡੀ ਬਹਾਦਰੀ ਦੇ ਉੱਤੇ। ਜੀ, ਉਹਨਾਂ ਨੇ ਜਿਹੜੀ ਤਰਨਤਾਰਨ ਦੇ ਲਾਗਿਓਂ, ਨੂਰਦੀਨ ਦੇ ਲਾਗਿਓਂ ਸੜਕ ਲਾਹੌਰ ਨੂੰ ਜਾਂਦੀ ਸੀ, ਉਹੀ ਉਦੋਂ ਦੀ ਸ਼ਾਹ ਰਾਹ ਸੀ, ਜੀ, ਉਸ ਦੇ ਉੱਤੇ ਉਹਨਾਂ ਨੇ ਚੌਂਕੀ ਲਾ ਲਈ। ਉਹਨਾਂ ਨੇ ਲਿਖਤਾ ਵੀ ਖਾਲਸਾ ਰਾਜ ਕਾਇਮ ਹੋ ਗਿਆ, ਜੀ, ਤੇ ਜਿਹੜਾ ਵੀ ਲੰਘੇਗਾ ਇਹ ਆਨਾ ਇਹਦਾ, ਖੋਤੇ ਦਾ, ਇਹਨਾਂ ਗੱਡੇ ਦਾ, ਇਹਨਾਂ ਇਹ ਟੈਕਸ ਹੈ। ਟੈਕਸ ਦੇਣਾ। ਜੀ, ਹੁਣ ਉਹ ਜਿਹੜੇ ਵੀ ਲੋਕ ਨੇ ਉਹਨਾਂ ਸਿੰਘਾਂ ਦੇ ਕੋਲ ਕੀ ਸੀਗਾ, ਸੋਟੇ ਸੀ ਵੱਡੇ ਵੱਡੇ, ਉਹਨਾਂ ਨੇ ਜਿਹੜੇ ਵੀ ਕੋਈ ਦਸਤਾਰਾਂ ਹੋਣਗੀਆਂ ਲੱਕ ਨਾਲ ਬੰਨੇ, ਕਮਰ ਕੱਸੇ, ਉਹ ਲਾ ਕੇ ਕੇਸਰੀ ਉੱਥੇ ਨੀਲੇ ਗੱਡਤੇ ਜੀ, ਸਾਰੇ ਦੇ ਹੀ ਗਏ। ਕੁਝ ਵਕਤ ਬੀਤ ਗਿਆ, ਉਹਨਾਂ ਨੇ ਕਿਹਾ ਜੀ ਗੱਲ ਤਾਂ ਸ਼ਹੀਦੀ ਪਾਉਣੀ ਸੀ, ਸਿੱਖੀ ਦਿਖਾ ਕੇ ਤਾਂ ਪੈਸੇ ਇਕੱਠੇ ਹੋ ਰਹੇ ਨੇ। ਜੀ, ਜੀ, ਤੇ ਇਹ ਨਹੀਂ ਹੈ। ਫਿਰ ਜਿਵੇਂ ਭਾਈ ਰਤਨ ਸਿੰਘ ਭੰਗੂ ਨੇ ਵੀ ਇਸ ਦਾ ਵੇਰਵਾ ਦਿੱਤਾ ਹੈ ਵੀ ਉਹਨਾਂ ਨੇ ਉਹਨੂੰ ਚਿੱਠੀ ਲਿਖੀ ਖਾਨ ਨੂੰ, ਖਾਨ ਬਹਾਦਰ ਨੂੰ, ਲਾਹੌਰ ਵਾਲੇ ਨੂੰ, ਜ਼ਕਰੀਆ ਖਾਨ ਨੂੰ। ਬੜੀ ਦਿਲਚਸਪ ਜਿਹੀ ਨਜ਼ਮ ਹੈ, ਹੁਣ ਤਾਂ ਵਕਤ ਦੀ ਮੈਂ ਇਹਨੂੰ ਨਹੀਂ ਦੁਹਰਾਵਾਂਗਾ, ਪਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਤੇਰਾ ਦਿਓਰ ਉਹਦੀ ਭਾਬੀ ਨੂੰ ਲਿਖਿਆ, ਉਹਦੀ ਕਿ ਵੀ ਇਹ ਲਿਖ ਰਿਹਾ ਬੋਤਾ ਵਿੱਚ ਖਲੋਤਾ ਹੈ, ਹੱਥ 'ਚ ਸੋਟਾ। ਜੀ, ਤੇ ਜਦੋਂ ਉਹਨਾਂ ਨੂੰ ਮਿਲਿਆ, ਉਹਨਾਂ ਨੂੰ ਲੱਗਾ ਅੱਛਾ ਇਹ ਮੇਰੇ ਰਾਜ 'ਚ ਮੇਨ ਸੜਕ ਦੇ ਉੱਤੇ ਜਿਹੜੀ ਹੈ ਚੁੰਗੀ ਲੈ ਰਹੇ ਨੇ। ਜੀ, ਤੇ ਉਹਨਾਂ ਨੇ ਆਪਣਾ 100 ਦਾ ਜਥਾ ਭੇਜਿਆ ਫੌਜ ਦਾ। ਉਹਨਾਂ ਦੋਨਾਂ ਸਿੰਘਾਂ ਨੇ ਆਪਣੀਆਂ ਪਿੱਠਾਂ ਜੋੜ ਲਈਆਂ, ਜੂਝ ਕੇ ਸ਼ਹੀਦੀ ਪਾਈ। ਜੀ, ਸੋ ਇਹ ਬਾਬਾ ਬੋਤਾ ਸਿੰਘ, ਸਰ ਕਪੂਰ ਸਿੰਘ ਜਦੋਂ ਚੰਡੀਗੜ੍ਹ ਰਹਿੰਦੇ ਸਨ, ਬਾਅਦ ਦੇ ਵਿੱਚ ਤਾਂ ਆਪਣੇ ਪਿੰਡ ਆ ਗਏ, ਉਹਨਾਂ ਦੀ ਕੋਠੀ ਦੀ ਕੰਧ ਦੇ ਉੱਤੇ ਵੱਡਾ ਲਿਵਿੰਗ ਰੂਮ, ਵੱਡੀ ਫੋਟੋ ਸੀ ਬਾਬਾ ਬੋਤਾ ਸਿੰਘ ਗਰਜਾ ਸਿੰਘ ਦੀ। ਤੇ ਉਹ ਟੈਕਸ ਲੈ ਰਹੇ ਨੇ ਕਿ ਵੀ ਆਉਂਦੇ ਜਾਂਦੇ ਟੈਕਸ ਦਿਓ। ਤੇ ਉਹ ਇਹ ਕਹਿੰਦੇ ਸੀ ਕਿ ਵੀ ਇਹ ਹੈ ਜਦੋਂ ਤੱਕ ਇਹ ਦੋ ਸਿੱਖ ਵੀ ਇਸ ਧਰਤੀ ਦੇ ਉੱਤੇ ਕਾਇਮ ਨੇ, ਮੌਜੂਦ ਨੇ, ਜਿਨ੍ਹਾਂ ਨੇ ਗਿਵ ਅਪ ਨਹੀਂ ਕੀਤਾ ਹੈ, ਇਹ ਸਿੱਖੀ ਨੂੰ ਕੋਈ ਨਹੀਂ ਨੁਕਸਾਨ ਪਹੁੰਚਾ ਸਕਦਾ। ਸੋ ਅੱਜ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦਾ ਸ਼ਹੀਦੀ ਦਿਨ ਹੈ। ਔਰ 1981 ਦੇ ਵਿੱਚ ਵਰਲਡ ਸਿੱਖ ਕਨਵੈਨਸ਼ਨ ਨੇ ਜਿਹੜਾ ਮੰਜੀ ਸਾਹਿਬ ਦੇ ਵਿੱਚ ਹੋਈ, ਧਰਮਯੁੱਧ ਮੋਰਚਾ ਜਿਹੜਾ ਕਿ ਬਾਅਦ ਦੇ ਵਿੱਚ 4 ਅਗਸਤ ਤੋਂ ਅਕਾਲੀਆਂ ਨੇ ਸ਼ੁਰੂ ਕੀਤਾ, 45 ਮੰਗਾਂ ਸੀ ਉਹ ਸ਼ੁਰੂ ਕੀਤਾ। 31 ਅਗਸਤ ਤੱਕ ਜਿਹੜਾ ਹੈ ਉਹ ਅਲਟੀਮੇਟਮ ਸਰਕਾਰ ਨੂੰ ਦਿੱਤਾ ਵੀ ਇਸ ਨੂੰ ਮੰਨੋ। 1944 ਦੇ ਵਿੱਚ ਜਾਪਾਨੀਆਂ ਨੇ ਸੁਸਾਈਡ ਅਟੈਕ ਕੀਤਾ US ਲਾਈਨਸ ਦੇ ਉੱਤੇ ਗੁਆਮ 'ਚ। 1945 ਚ ਵਿੰਸਟਨ ਚਰਚਲ ਨੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਰਿਜ਼ਾਈਨ ਕੀਤਾ ਔਰ ਉਸੇ ਸਾਲ ਹੀ ਲੇਬਰ ਪਾਰਟੀ ਦੀ ਸਰਕਾਰ ਬਣੀ। ਮਿਸਟਰ ਐਟਲੀ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਬਣੇ, ਕਲੀਮੈਂਟ ਐਟਲੀ। 1947 ਦੇ ਵਿੱਚ ਅਮਰੀਕਾ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਐਕਟ ਦੇ ਜਿਹੜਾ ਬਣਿਆ, ਜਿਹਦੇ ਤਹਿਤ CIA, ਜਿਹਦਾ ਅੱਜ ਸ਼ਾਇਦ $70-80 ਬਿਲੀਅਨ ਦਾ ਬਜਟ ਹੈ,
ਉਹ ਐਸਟੈਬਲਿਸ਼ ਹੋਈ 1956 ਚ। ਕਰਨਲ ਨਾਸਰ ਜਿਹਨੇ ਪਾਵਰ ਲਈ ਸੀ ਉਹਨੇ ਸੁਏਜ਼ ਕੈਨਾਲ ਤੇ ਕਬਜ਼ਾ ਕੀਤਾ ਔਰ 1965 ਚ ਰਿਪਬਲਿਕ ਆਫ ਮਾਲਦੀਵਸ ਇਹ ਬ੍ਰਿਟਨ ਨੇ ਅੱਡ ਕੀਤਾ ਔਰ 1990 ਚ ਪ੍ਰੈਜ਼ੀਡੈਂਟ ਬੁਸ਼ ਨੇ ਅਮਰੀਕਨਸ ਵਿਦ ਡਿਸਏਬਿਲਿਟੀਜ਼ ਐਕਟ, ਅੱਜ ਜਿਹੜੇ ਡਿਸੇਬਲ ਨੇ ਉਹਨਾਂ ਨੂੰ ਬਹੁਤ ਸਹੂਲਤਾਂ ਨੇ। ਬੇਸ਼ੱਕ ਇਹਦੀ ਸ਼ੁਰੂਆਤ ਪ੍ਰੈਜ਼ੀਡੈਂਟ ਕੈਨੇਡੀ ਦੇ ਜ਼ਮਾਨੇ ਤੋਂ ਹੋਈ, ਪਰ ਪ੍ਰੈਜ਼ੀਡੈਂਟ ਬੁਸ਼ ਦੇ ਇਸ ਐਕਟ ਤੋਂ ਬਾਅਦ ਵੀ ਉਹਨਾਂ ਨੂੰ ਕਾਫੀ ਸਹੂਲਤਾਂ ਮਿਲੀਆਂ। ਇਸ ਐਕਟ ਦੇ ਉੱਤੇ ਉਹਨਾਂ ਨੇ ਦਸਤਖਤ ਕੀਤੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਦਿਨ ਦੀ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।